ਅੰਡੋਜ਼ ਟੀਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਸੰਵਾਦ ਦੇ ਵਿੱਚ ਸਵਾਗਤ ਹੈ। ਦਰਸ਼ਕੋ, ਆਮ ਆਦਮੀ ਪੰਜਾਬ ਦਾ ਯੂਨਿਟ ਜਿਹੜਾ ਉਹਦੀ ਹਾਲਤ ਉਸ ਕੁੱਕੜ ਵਰਗੀ ਹੋਈ ਆ ਜਿਹੜਾ ਰੂੜੀ ਦੇ ਢੇਰ ਦੇ ਉੱਤੇ ਚੜ੍ਹ ਕੇ ਖੇ ਉਡਾ ਕੇ ਖੁਦ ਆਪਣੇ ਹੀ ਸਿਰ 'ਚ ਜਿਹੜੀ ਆ ਉਹ ਪਾ ਲੈਂਦਾ ਹੈ। ਤੇ ਆਮ ਜੀ ਕਹਾਵਤ ਹੁੰਦੀ ਸੀ ਕਿ ਕੁੱਕੜ ਖੇ ਉਡਾਈ ਤੇ ਆਪਣੇ ਸਿਰ 'ਚ ਹੀ ਪਾਈ। ਹਾਲਾਤ ਇਹ ਬਣੀ ਪਈ ਆ। ਲੋਕ ਕਹਿੰਦੇ ਸੀ ਕਿ ਝਾੜੂ ਜਿਹੜਾ ਉਹ ਖਿੱਲਰ ਗਿਆ, ਫਿਰ ਕਹਿੰਦੇ ਝਾੜੂ ਤੀਲਾ ਤੀਲਾ ਹੋ ਗਿਆ, ਫਿਰ ਕਹਿੰਦੇ ਝਾੜੂ ਜਿਹੜਾ ਉਹ ਤੋੜ ਕੇ ਇਹਨਾਂ ਨੇ ਬਿਲਕੁਲ ਸੁੱਟ ਹੀ ਦਿੱਤਾ। ਪਰ ਝਾੜੂ ਤਾਂ ਤੀਲਾ ਹੋਇਆ, ਟੁੱਟਿਆ ਕਿ ਖਿੱਲਰਿਆ ਉਹ ਤਾਂ ਵੱਖਰੀ ਗੱਲ ਆ। ਇਹਨਾਂ ਤੇ ਧਾਗੇ ਹੀ ਖਿਲਾਰ ਦਿੱਤੇ ਆ। ਬਹੁਤ ਲੋਕਾਂ ਨੂੰ ਆਸਾਂ ਸੀ ਤੀਸਰੇ ਫਰੰਟ ਤੋਂ, ਜਿਹੜੇ ਦੋ ਰਵਾਇਤੀ ਪਾਰਟੀਆਂ ਤੋਂ ਲੋਕ ਅੱਕੇ ਹੋਏ ਸੀ। ਖਾਸ ਕਰ ਆਸਟ੍ਰੇਲੀਆ ਜਿਹੜਾ ਸੀ, ਜਿੱਥੋਂ ਜਹਾਜ਼ ਭਰ ਭਰ ਕੇ 2017 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੇ ਲਈ ਜਿਹੜਾ ਨੌਜਵਾਨ NRI ਸੀ ਉਹ ਇੱਥੇ ਉਤਰਿਆ ਸੀ। ਉਹਨਾਂ ਨੇ ਦਿਨ ਰਾਤ ਕੀਤਾ ਸੀ ਇਹਨਾਂ ਦੇ ਲਈ, ਤੇ ਕਿਸ ਤਰ੍ਹਾਂ ਪੈਸੇ ਪੱਖੋਂ ਇਹਨਾਂ ਦੀ ਮਦਦ ਕੀਤੀ ਤੇ ਕਿਸ ਤਰ੍ਹਾਂ ਲੋਕਾਂ ਦੇ ਘਰਾਂ 'ਚ ਬੈਠ ਕੇ ਧੱਕੇ ਦੇ ਨਾਲ ਲੋਕਾਂ ਨੂੰ ਮੋਟੀਵੇਟ ਕੀਤਾ ਕਿ ਵੋਟਾਂ ਜਿਹੜੀਆਂ ਆਮ ਆਦਮੀ ਪਾਰਟੀ ਨੂੰ ਪਾਓ। ਪਰ ਆਮ ਆਦਮੀ ਪਾਰਟੀ ਨੇ 2014 ਤੋਂ ਲੈ ਕੇ ਜਦੋਂ ਤੋਂ ਪੰਜਾਬ ਦੀਆਂ 4 ਲੋਕ ਸਭਾ ਸੀਟਾਂ ਜਿੱਤੀਆਂ ਸੀ, ਜਦੋਂ ਕਿ ਉਹ ਵੀ ਜੇ ਜਾਣੀਏ ਤਾਂ ਅਰਵਿੰਦ ਕੇਜਰੀਵਾਲ ਦੀ ਬਦੌਲਤ ਨਹੀਂ ਸੀ ਜਿੱਤ ਹੋਈਆਂ। ਪੰਜਾਬ ਦੇ ਵਿੱਚ ਰਵਾਇਤੀ ਪਾਰਟੀਆਂ ਦੇ ਵਿਰੁੱਧ ਇੱਕ ਬੜੀ ਵੱਡੀ ਬਗਾਵਤ ਸੀ, ਜਿਸ ਦਾ ਕਰਕੇ 4 ਸੀਟਾਂ ਜਿੱਤ ਗਏ ਸੀ ਤੇ ਘੱਟੋ ਘੱਟ 2 ਸੀਟਾਂ ਐਸੀਆਂ ਸੀ ਜਿਹੜੀਆਂ ਬਹੁਤ ਘੱਟ ਮਾਰਜਨ ਤੇ ਹਾਰੀਆਂ ਗਈਆਂ ਸੀ, ਤੇ 3 ਸੀਟਾਂ ਐਸੀਆਂ ਸੀ ਜਿੱਥੇ ਬੜੀ ਜ਼ਬਰਦਸਤ ਟੱਕਰ ਦਿੱਤੀ ਸੀ। ਲੇਕਿਨ ਬਦਕਿਸਮਤੀ ਕਿ ਕੇਂਦਰ ਦੇ ਵਿੱਚ ਇਹਨਾਂ ਦੀ ਬੈਠੀ ਲੀਡਰਸ਼ਿਪ ਨੇ ਪੰਜਾਬ ਵੱਲ ਬਹੁਤਾ ਧਿਆਨ ਨਹੀਂ ਦਿੱਤਾ, ਜਦੋਂ ਕਿ ਪੂਰਾ ਭਾਰਤ ਦੇ ਵਿੱਚ ਇਹਨਾਂ ਦੀ 1 ਸੀਟ ਵੀ ਨਹੀਂ ਆਈ, ਜਦੋਂ ਕਿ ਅਰਵਿੰਦ ਕੇਜਰੀਵਾਲ ਆਪਣੀ ਵੀ ਖੁਦ ਦੀ ਬਨਾਰਸ ਸੀਟ ਜਿਹੜੀ ਵਾਰਾਣਸੀ ਸੀ ਉਹ ਹਾਰ ਗਏ ਸੀ। ਤਾਂ ਉਸ ਵੇਲੇ ਪੰਜਾਬ ਨੇ 4 ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਪਾਈਆਂ। ਡਾਕਟਰ ਸੁਮੇਲ ਸਿੰਘ ਸਿੱਧੂ ਪੰਜਾਬ ਦੇ ਉਸ ਵੇਲੇ ਕਨਵੀਨਰ ਸੀ। 4 ਸੀਟਾਂ ਝੋਲੀ ਪਾਈਆਂ ਤੇ 3 ਮਹੀਨੇ ਦਾ ਸਮਾਂ ਨਹੀਂ ਨਿਕਲਿਆ। 3 ਮਹੀਨੇ ਦੇ ਅੰਦਰ ਅੰਦਰ ਹੀ 2 ਮੈਂਬਰ ਪਾਰਲੀਮੈਂਟ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਤੇ ਉਹਨਾਂ ਨੂੰ ਅੱਜ ਤੱਕ ਦੁਬਾਰਾ ਪਾਰਟੀ ਦੇ ਵਿੱਚ ਥਾਂ ਨਹੀਂ ਦਿੱਤੀ ਗਈ, ਜਿਨ੍ਹਾਂ ਚੋਂ ਪਟਿਆਲੇ ਤੋਂ ਡਾਕਟਰ ਧਰਮਵੀਰ ਗਾਂਧੀ ਤੇ ਫਤਿਹਗੜ੍ਹ ਸਾਹਿਬ ਤੋਂ ਹਰਿੰਦਰ ਸਿੰਘ ਖਾਲਸਾ ਬਾਅਦ ਦੇ ਵਿੱਚ ਜਿਹੜੇ ਸੀ ਉਹ BJP ਜੁਆਇਨ ਕਰ ਗਏ, ਤੇ ਡਾਕਟਰ ਧਰਮਵੀਰ ਗਾਂਧੀ ਜਿਹੜੇ ਸੀ ਉਹਨਾਂ ਨੇ ਆਪਣੀ ਪਾਰਟੀ ਜਿਹੜੀ ਸੀ ਉਹ ਫਿਰ ਅਲੱਗ ਬਣਾ ਲਈ। ਹੁਣ ਹਾਲਾਤ ਕਿਤੇ ਨਾ ਕਿਤੇ ਕੇਂਦਰ ਦੇ ਵਿੱਚ ਜਿਹੜੀ ਇਹਨਾਂ ਦੀ ਸੈਂਟਰਲ ਦੀ ਲੀਡਰਸ਼ਿਪ ਆ ਉਹਦੀਆਂ ਘਾਟਾਂ ਨੇ। ਚਾਹੇ ਉਹਨਾਂ ਨੇ ਹਰਿਆਣੇ 'ਚ ਆਪਣਾ ਪੱਠਾ ਬਿਠਾਇਆ ਤੇ ਚਾਹੇ ਉਹਨਾਂ ਨੇ ਦਿੱਲੀ ਤੇ ਦਿੱਲੀ ਤੋਂ ਬਾਹਰ ਜਿੰਨੀ ਸੀਨੀਅਰ ਲੀਡਰਸ਼ਿਪ ਸੀ ਸਾਰਿਆਂ ਨੂੰ ਇੱਕ ਨੂੰ ਕਰਕੇ ਉਹਨਾਂ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ। ਜਿਹੜੇ ਉਹਨਾਂ ਦੇ ਚਾਪਲੂਸ ਸੀ, ਜਦੋਂ ਇਹ ਪਾਰਟੀ ਬਣੀ ਉਸ ਵੇਲੇ ਇੱਕ ਮਨੋਰਥ ਸੀ ਕਿ ਰਵਾਇਤੀ ਪਾਰਟੀਆਂ ਤੋਂ ਅਲੱਗ ਤਰ੍ਹਾਂ ਦੀ ਰਾਜਨੀਤੀ ਜਿਹੜੀ ਉਹ ਹੋਏਗੀ। ਪਰ ਬਦਕਿਸਮਤੀ ਰਵਾਇਤੀ ਪਾਰਟੀਆਂ ਤੋਂ ਅਲੱਗ ਤਰ੍ਹਾਂ ਦੀ ਰਾਜਨੀਤੀ ਨਹੀਂ ਹੋਈ। ਉਹੀ ਰਾਜਨੀਤੀ ਹੋਈ, ਉਸੇ ਤਰ੍ਹਾਂ ਅਹੁਦੇ ਜਿਹੜੇ ਉਹ ਮੱਲੇ ਗਏ, ਅਹੁਦੇ ਮੱਲ ਕੇ ਕਿਸੇ ਦੀ ਬਹੁਤੀ ਪੁੱਛ ਪ੍ਰਤੀਤ ਨਹੀਂ ਹੋਈ। ਤੇ ਜਦੋਂ ਲੋਕਾਂ ਨੇ ਆਵਾਜ਼ ਉਠਾਈ ਕਿ ਇੱਕ ਅਹੁਦੇ ਦੀ ਅਸੀਂ ਗੱਲ ਕੀਤੀ ਸੀ ਤੇ ਹਰ ਵਿਅਕਤੀ ਕੋਲ ਇੱਕ ਅਹੁਦਾ ਹੋਣਾ ਚਾਹੀਦਾ, ਤੇ ਉਹਨਾਂ ਆਦਮੀਆਂ ਨੂੰ ਸਾਰਿਆਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ, ਕਿਸੇ ਨੂੰ ਕੋਰ ਕਮੇਟੀ ਤੋਂ, ਕਿਸੇ ਨੂੰ ਵਰਕਿੰਗ ਕਮੇਟੀ ਤੋਂ ਤੇ ਕਿਸੇ ਨੂੰ ਸੋ ਕਾਜ ਨੋਟਿਸ ਦੇ ਕੇ ਬਾਹਰ ਬਿਠਾ ਦਿੱਤਾ। ਲੇਕਿਨ ਕਿਸੇ ਦੀ ਸੁਣਵਾਈ ਨਹੀਂ ਕੀਤੀ। ਚਾਹੇ ਉਹ ਜੋਗਿੰਦਰ ਯਾਦਵ ਹੋਣ, ਚਾਹੇ ਉਹ ਪ੍ਰਸ਼ਾਂਤ ਭੂਸ਼ਣ ਹੋਣ, ਸਾਰਿਆਂ ਨਾਲ ਇਹੀ ਕੁਛ ਵਾਪਰਿਆ। ਪੰਜਾਬ ਦੀ ਗੱਲ ਕਰੀਏ, ਡਾਕਟਰ ਸੁਮੇਲ ਸਿੰਘ ਸਿੱਧੂ ਨੂੰ ਸਭ ਤੋਂ ਪਹਿਲਾਂ ਬਾਹਰ ਦਾ ਰਸਤਾ ਦਿਖਾਇਆ ਗਿਆ। ਉਸ ਤੋਂ ਬਾਅਦ ਕੁਝ ਸਮਾਂ ਪਾਰਟੀ 'ਚ ਬੜਾ ਹੜਕੰਬ ਬਚਿਆ ਰਿਹਾ ਤੇ ਸੁੱਚਾ ਸਿੰਘ ਛੋਟੇਪੁਰ ਨੂੰ ਲਿਆ ਕੇ ਪੰਜਾਬ ਦੀ ਵਾਗਡੋਰ ਦਿੱਤੀ ਗਈ। ਲੇਕਿਨ ਇਲੈਕਸ਼ਨ ਦੇ ਦੌਰਾਨ ਆ ਕੇ ਜਿਸ ਤਰੀਕੇ ਨਾਲ ਸੁੱਚਾ ਸਿੰਘ ਛੋਟੇਪੁਰ ਨੂੰ ਇੱਕ ਮਾਮੂਲੀ ਜੀ ਗੱਲ ਦੇ ਲਈ ਇਲਜ਼ਾਮ ਲਗਾ ਕੇ ਪਾਰਟੀ ਤੋਂ ਬਾਹਰ ਦਾ ਰਸਤਾ ਜਿਹੜਾ ਉਹ ਦਿਖਾਇਆ ਗਿਆ, ਉਹਦੇ ਪਿੱਛੇ ਵੀ ਕਿਤੇ ਨਾ ਕਿਤੇ ਇੱਕ ਤਿਕੜਾਂਬਾਜ਼ੀ ਸੀ, ਜਿਨ੍ਹਾਂ ਦਾ ਅਸੀਂ ਹਮੇਸ਼ਾ ਨਾਮ ਲੈਂਦੇ ਆ ਰਹੇ ਹਾਂ ਕਿ ਇਹ 4 ਜਾਂ 5 ਲੀਡਰ ਸੀ ਪੰਜਾਬ ਦੇ ਅੰਦਰ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਪੱਠਾ ਬਿਠਾਉਣ 'ਚ ਕੋਈ ਕਸਰ ਜਿਹੜੀ ਉਹ ਬਾਕੀ ਨਹੀਂ ਛੱਡੀ। ਉਹਨਾਂ 'ਚ ਇੱਕ MLA ਦਾ ਸੰਬੰਧ ਬਠਿੰਡੇ ਜ਼ਿਲ੍ਹੇ ਨਾਲ,
ਇੱਕ ਦਾ ਸੰਬੰਧ ਜਿਹੜਾ ਉਹ ਫਰੀਦਕੋਟ ਜ਼ਿਲ੍ਹੇ ਦੇ ਨਾਲ ਆ, ਤੇ ਇੱਕ MLA ਦਾ ਸੰਬੰਧ ਜਿਹੜਾ ਉਹ ਸੰਗਰੂਰ ਜ਼ਿਲ੍ਹੇ ਨਾਲ, ਤੇ ਇੱਕ ਇਸ ਵੇਲੇ ਹੋਲੀ ਸੋਲੀ ਜਿਹੜਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਵੀ ਆ ਤੇ ਪੰਜਾਬ ਦਾ ਪ੍ਰਧਾਨ ਵੀ ਆ। ਕਿਤੇ ਨਾ ਕਿਤੇ ਇਹਨਾਂ ਚਾਰਾਂ ਨੇ ਹੀ ਇਸ ਪਾਰਟੀ ਨੂੰ ਖੁੱਡੇ ਲੈਣ ਲਾ ਕੇ, ਇਸ ਪਾਰਟੀ ਦਾ ਰੱਜ ਕੇ ਨੁਕਸਾਨ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ। 2017 11 ਮਾਰਚ ਨੂੰ ਜਿਸ ਦਿਨ ਰਿਜ਼ਲਟ ਆਇਆ, ਉਸ ਦਿਨ ਇੱਕ TV ਚੈਨਲ ਦੇ ਉੱਪਰ ਲਾਈਵ 'ਚ ਬੈਠੇ ਹੋਏ ਮੈਂ ਗੱਲ ਕਹੀ ਸੀ ਕਿ ਇਹ ਜਿਹੜੇ 20 MLA ਜਿੱਤੇ ਨੇ, ਆਉਣ ਵਾਲਾ ਸਮਾਂ ਜਿਹੜਾ 5 ਸਾਲ ਦੇ ਵਿੱਚ 20 ਦੇ ਵਿੱਚੋਂ ਇੱਕ ਵੀ ਆਮ ਆਦਮੀ ਪਾਰਟੀ ਕੋ ਨਹੀਂ ਰਹਿਣਾ। ਇਹਨਾਂ ਨੇ ਸੰਭਲ ਕੇ ਚੱਲ ਨਹੀਂ ਸਕਣਾ, ਰਾਜਨੀਤੀ 'ਚ ਨਵੇਂ ਆ, ਪੁਰਾਣੇ ਖਿਲਾੜੀਆਂ ਨੇ ਇਹਨਾਂ ਨੂੰ ਖਿਲਾਰ ਦੇਣਾ ਤੇ ਆਪਣੇ ਆਪ ਦੇ ਇਹਨਾਂ ਦੇ ਧਰਤੀ ਤੇ ਪੈਰ ਨਹੀਂ ਲੱਗ ਰਹੇ। ਇਹਨਾਂ ਕਦੀ ਸੋਚਿਆ ਨਹੀਂ ਸੀ ਕਿ ਅਸੀਂ ਪਿੰਡ ਦੇ ਸਰਪੰਚ ਬਣਾਂਗੇ, MLA ਬਣ ਚੁੱਕੇ ਨੇ ਤੇ ਉਹ ਕੁਦਰਤੀ ਸੀ। ਉਸ ਦੇ ਬਾਅਦ ਹਰਵਿੰਦਰ ਸਿੰਘ ਫੂਲਕਾ ਪਾਰਟੀ ਛੱਡ ਗਏ, ਉਹ MLA ਸ਼ਿਪ ਤੋਂ ਅਸਤੀਫਾ ਦੇ ਗਏ। ਉਹਦੇ ਬਾਅਦ 2 MLA ਜਿਹੜੇ ਸੀਗੇ ਉਹਨਾਂ ਨੇ ਕਾਂਗਰਸ ਪਾਰਟੀ ਜੁਆਇਨ ਕਰ ਲਈ, ਨਾਜਰ ਸਿੰਘ ਮਾਨਸ਼ਾਹੀਆ ਮਾਨਸੇ ਤੋਂ ਤੇ ਅਮਰਜੀਤ ਸਿੰਘ ਸੰਦੋਵਾ ਰੋਪੜ ਤੋਂ। 2 MLA ਉਹਨਾਂ ਵੱਖਰੀ ਪਾਰਟੀ ਬਣਾ ਲਈ, ਉਹਨਾਂ 'ਚ ਮਾਸਟਰ ਬਲਦੇਵ ਸਿੰਘ ਜੈਤੋ ਤੋਂ ਤੇ ਇੱਕ ਸੁਖਪਾਲ ਸਿੰਘ ਖਹਿਰਾ ਭਲੱਥ ਹਲਕੇ ਤੋਂ, ਦੋਨਾਂ ਨੇ ਆਪਣੀ ਅਲੱਗ ਪਾਰਟੀ ਬਣਾ ਲਈ। ਉਹਦੇ ਇਲਾਵਾ 4 MLA ਹੋਰ ਜਿਹੜਿਆਂ ਨੇ ਇੱਕ ਪ੍ਰੈਸ਼ਰ ਗਰੁੱਪ ਬਣਾਇਆ ਹੋਇਆ, ਨਾ ਤਾਂ ਉਹ ਆਮ ਆਦਮੀ ਪਾਰਟੀ 'ਚ ਬੈਠੇ ਆ ਤੇ ਨਾ ਹੀ ਉਹ ਵਿਰੋਧ ਜਿਹੜੇ ਨੇ ਪਾਰਟੀ ਛੱਡੀ ਉਹ ਉਹਨਾਂ ਦੇ ਨਾਲ ਗਏ। ਉਹਨਾਂ ਦੀ ਅਗਵਾਈ ਕੰਵਰ ਸੰਧੂ ਕੋਲੇ ਆ। ਉਹਨਾਂ 'ਚ ਜਗਤਾਰ ਸਿੰਘ ਜੱਗਾ ਰਾਏਕੋਟ ਤੋਂ ਤੇ ਉਹਨਾਂ ਦੇ ਵਿੱਚ ਪਿਰਮਲ ਸਿੰਘ ਭਦੌੜ ਜ਼ਿਲ੍ਹਾ ਬਰਨਾਲੇ ਤੋਂ ਤੇ ਉਹਨਾਂ ਦੇ ਵਿੱਚ ਜਗਦੇਵ ਸਿੰਘ ਕਮਾਲੂ ਬਠਿੰਡੇ ਜ਼ਿਲ੍ਹੇ 'ਚੋਂ, ਜੋ ਆਪਣੇ ਮੌੜ ਹਲਕੇ ਤੋਂ। ਇਹ ਕੁੱਲ 4 ਜਣੇ ਅਲੱਗ ਗਰੁੱਪ ਬਣਾ ਕੇ ਬੈਠੇ। ਜਿਹੜੇ ਬਾਕੀ 11 ਬੱਚੇ, ਉਹਦੇ 'ਚ ਵੀ ਅੱਜ ਦੇ ਦਿਨ ਦੇ ਵਿੱਚ ਸਿਰਫ 3 MLA ਆ ਜਿਨ੍ਹਾਂ ਦਾ ਮੈਂ ਨਾਮ ਲੈ ਕੇ ਹਟਿਆ, ਇੱਕ ਸੁਨਾਮ ਤੋਂ, ਇੱਕ ਤਲਵੰਡੀ ਸਾਬੋ ਤੋਂ ਤੇ ਇੱਕ ਕੋਟਕਪੂਰਾ ਤੋਂ। ਉਹਨਾਂ ਤਿੰਨਾਂ ਦੀ ਹੀ ਚੱਲਦੀ ਆ, ਬਾਕੀ ਵਿਚਾਰਿਆਂ ਦੀ ਕਿਤੇ ਬਹੁਤ ਹੀ ਵੱਡੇ ਲੈਵਲ ਤੇ ਜਿਹੜੇ 8 ਨੇ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ। ਉਹਨਾਂ ਦੀ ਗਿਣਤੀ ਤਾਂ ਕੀਤੀ ਜਾਂਦੀ ਹੈ ਪਰ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ। ਹੁਣ ਹਾਲਾਤ ਕੀ ਬਦਲਦੇ ਆ ਕਿ ਸੁੱਚਾ ਸਿੰਘ ਛੋਟੇਪੁਰ ਨੂੰ ਕੱਢਿਆ ਜਾਂਦਾ, ਗੁਰਪ੍ਰੀਤ ਸਿੰਘ ਘੁੱਗੀ ਨੂੰ ਲਿਆਂਦਾ ਜਾਂਦਾ, ਉਹਨੂੰ ਕਨਵੀਨਰ ਬਣਾਇਆ ਜਾਂਦਾ। ਗੁਰਪ੍ਰੀਤ ਸਿੰਘ ਘੁੱਗੀ ਨੂੰ ਵੀ ਬਾਅਦ 'ਚ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ। ਹਰਵਿੰਦਰ ਸਿੰਘ ਫੂਲਕਾ ਆਪੋਜੀਸ਼ਨ ਦੇ ਲੀਡਰ ਤੋਂ ਅਸਤੀਫਾ ਦਿੰਦੇ ਨੇ। ਉਹ ਕਹਿੰਦੇ ਮੈਂ ਸੁਪਰੀਮ ਕੋਰਟ ਦੇ ਵਿੱਚ ਦਿੱਲੀ ਕਤਲੇਆਮ ਦੇ ਨਾਲ ਸੰਬੰਧਿਤ ਪਏ ਕੇਸਾਂ ਦੇ ਉੱਤੇ ਆਪਣਾ ਧਿਆਨ ਕੇਂਦਰਿਤ ਕਰਨਾ, ਇਸ ਲਈ ਮੈਂ ਅਸਤੀਫਾ ਦਿੰਦਾ। ਅਸਤੀਫਾ ਦਿੰਦੇ ਨੇ। ਸੁਖਪਾਲ ਸਿੰਘ ਖਹਿਰੇ ਨੂੰ ਆਪੋਜੀਸ਼ਨ ਦਾ ਲੀਡਰ ਬਣਾਇਆ ਜਾਂਦਾ। ਸੁਖਪਾਲ ਸਿੰਘ ਖਹਿਰੇ ਦਾ ਕੱਦ ਵਾਧਾ ਦੇਖ ਕੇ ਸੁਖਪਾਲ ਸਿੰਘ ਖਹਿਰੇ ਨੂੰ ਵੀ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਂਦਾ। ਮੈਂ ਜਿਹੜੇ 3 MLA ਦੀ ਗੱਲ ਕਰਕੇ ਹਟਿਆ ਤੇ ਚੌਥਾ ਮੈਂਬਰ ਪਾਰਲੀਮੈਂਟ ਸੰਗਰੂਰ, ਕਿਤੇ ਨਾ ਕਿਤੇ ਇਹ ਚਾਰਾਂ ਦੀ ਹੀ ਗੇਮ ਐਸੀ ਚੱਲੀ ਹੋਈ ਆ ਕਿ ਇਹਨਾਂ ਨੇ ਪੂਰੇ ਪੰਜਾਬ ਦੇ ਅੰਦਰ ਕਿਸੇ ਨੂੰ ਟਿਕ ਕੇ ਬੈਠਣ ਨਹੀਂ ਦਿੱਤਾ। ਜਿਹੜੇ ਨੇ ਵੀ ਸਿਰ ਚੱਕਿਆ, ਜਿਹੜੇ ਨੇ ਵੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ, ਜਿਸ ਦਾ ਕੱਦ ਉੱਚਾ ਹੁੰਦਾ ਦਿਖਿਆ, ਉਸੇ ਨੂੰ ਹੀ ਬਾਹਰ ਦਾ ਰਸਤਾ ਜਿਹੜਾ ਉਹ ਇਹਨਾਂ ਨੇ ਦਿਖਾ ਦਿੱਤਾ। ਚਾਹੇ ਉਹ ਕਿਸੇ ਵੀ ਤਰੀਕੇ ਦਿਖਾਇਆ, ਉਹਨੂੰ ਪਾਰਟੀ ਦੇ ਵਿੱਚ ਇਹਨਾਂ ਨੇ ਸੀਮਤ ਨਹੀਂ ਰਹਿਣ ਦਿੱਤਾ, ਉਹ ਪਾਰਟੀ ਤੋਂ ਬਾਹਰ ਹੀ ਹੋਇਆ। ਹੁਣ ਹਾਲਾਤ ਕੀ ਬਣਦੇ ਨੇ ਕਿ ਜਿਸ ਵੇਲੇ ਇਹ ਸਾਰੇ ਦਾ ਸਾਰਾ ਘਟਨਾਕ੍ਰਮ ਚੱਲਦਾ, ਕਿਸ ਤਰੀਕੇ ਦੇ ਨਾਲ ਸੁਖਪਾਲ ਸਿੰਘ ਖਹਿਰਾ ਨੂੰ ਬਾਹਰ ਕੱਢਿਆ ਜਾਂਦਾ। ਸੁਖਪਾਲ ਸਿੰਘ ਖਹਿਰਾ ਤੋਂ ਬਾਅਦ ਜਿਸ ਵੇਲੇ ਇੱਕ ਸ਼ਡਿਊਲ ਕਾਸਟ ਦਾ ਜਿਹੜਾ ਕਾਰਡ ਉਹ ਖੇਡਿਆ ਜਾਂਦਾ ਤੇ ਉਸ ਵੇਲੇ ਐਡਵੋਕੇਟ ਹਰਪਾਲ ਸਿੰਘ ਚੀਮਾ ਦਿੜਬਾ ਹਲਕੇ ਨੂੰ ਬਿਲੋਂਗ ਕਰਦੇ, ਉਹਨਾਂ ਨੂੰ ਆਪੋਜੀਸ਼ਨ ਦਾ ਲੀਡਰ ਬਣਾਇਆ ਜਾਂਦਾ। ਲੇਕਿਨ ਬਦਕਿਸਮਤੀ ਆਪੋਜੀਸ਼ਨ ਦਾ ਲੀਡਰ ਦਾ ਰੋਲ ਉਹ ਵੀ ਨਿਭਾਉਣ 'ਚ ਕਾਮਯਾਬ ਨਹੀਂ ਹੋਏ। ਜੇ ਨਿਭਾਇਆ ਤਾਂ ਹਰਵਿੰਦਰ ਸਿੰਘ ਫੂਲਕਾ ਨੇ ਨਿਭਾਇਆ ਜਾਂ ਸੁਖਪਾਲ ਸਿੰਘ ਖਹਿਰਾ ਨੇ ਨਿਭਾਇਆ, ਤੇ ਦੋਨੋਂ ਜਣੇ ਪਾਸੇ ਹੋ ਗਏ। ਤੇ ਤੀਸਰਾ ਇਹ ਆਪੋਜੀਸ਼ਨ ਦਾ ਲੀਡਰ ਇਸ ਵੇਲੇ ਮੌਜੂਦ ਹੈ। ਲੇਕਿਨ ਓਵਰਆਲ ਜਿਹੜੇ ਮੈਂ 3 MLA ਦੀ ਗੱਲ ਕਰਕੇ ਹਟਿਆ, ਮੋਸਟਲੀ ਉਹਨਾਂ ਦੀ ਹੀ ਚੱਲੀ। ਹੁਣ ਹਾਲਾਤ ਕੀ ਬਣੇ? ਪੰਜਾਬ ਦੇ ਵਿੱਚ ਬਿਜਲੀ ਦੇ ਬਿੱਲ ਜਿਹੜੇ ਰੇਟ ਸੀ ਉਹ ਵਧਾਏ ਗਏ। ਉਹਦੇ ਵਿਰੁੱਧ ਆਮ ਆਦਮੀ ਪਾਰਟੀ ਨੇ ਐਜੀਟੇਸ਼ਨ ਕਰਨੀ ਸੀ। ਉਸ ਐਜੀਟੇਸ਼ਨ ਦੀ ਅਗਵਾਈ ਜਿਹੜੀ ਸੀ ਉਹ ਅਮਨ ਅਰੋੜਾ MLA ਸੁਨਾਮ ਕੋਲੇ ਸੀ। ਲੇਕਿਨ ਐਜੀਟੇਸ਼ਨ ਸਰਕਾਰ ਦੇ ਵਿਰੁੱਧ ਕਰਨੀ ਸੀ, ਪਾਰਟੀ ਨੇ ਖੁਦ ਆਪਣੇ ਅੰਦਰ ਹੀ ਐਜੀਟੇਸ਼ਨ ਜਿਹੜੀ ਉਹ ਚਲਾ ਲਈ। ਦਿੱਲੀ ਹਾਈ ਕਮਾਂਡ ਨੇ ਦਿੱਲੀ ਦੇ ਵਿੱਚ ਜਿਹੜਾ ਸੀ ਉਹ ਅਮਨ ਅਰੋੜਾ ਨੂੰ ਸੱਦ ਕੇ ਉਹਦੇ ਤੋਂ ਕਮਾਂਡ ਜਿਹੜੀ ਸੀ ਇਹ ਧਰਨੇ ਲਾਉਣ ਦੀ ਪਹਿਲਾਂ ਕਮਾਂਡ ਦਿੱਤੀ ਗਈ ਸੀ। ਉਹਨੇ ਪੂਰੀ
ਤਿਆਰੀ ਕਰ ਲਈ, ਲੇਕਿਨ ਆਖਰੀ ਸਟੇਜ ਤੇ ਆ ਕੇ ਉਹਦੇ ਤੋਂ ਇਹ ਕਮਾਂਡ ਲੈ ਕੇ ਉਸ ਵੇਲੇ ਮੀਤ ਹੇਅਰ ਜਿਹੜੇ ਕਿ ਬਰਨਾਲਾ ਹਲਕੇ ਤੋਂ MLA ਨੇ, ਉਹਨਾਂ ਨੂੰ ਜਿਹੜੀ ਆ ਇਹ ਕਮਾਂਡ ਦੇ ਦਿੱਤੀ ਗਈ। ਉਹਦੇ 'ਚ ਆਪੋਜੀਸ਼ਨ ਦਾ ਲੀਡਰ ਹਰਪਾਲ ਚੀਮਾ ਵੀ ਗਿਆ, ਲੇਕਿਨ ਉਹਦੇ ਵਿੱਚ ਕਿਤੇ ਵੀ ਜਿਹੜਾ ਅਮਨ ਅਰੋੜਾ ਸੀ ਉਹਨੂੰ ਸੱਦਾ ਦੇਣ ਦੀ ਵੀ ਜਿਹੜੀ ਆ ਉਹ ਕੋਸ਼ਿਸ਼ ਨਹੀਂ ਕੀਤੀ ਗਈ। ਤੇ ਅਮਨ ਅਰੋੜਾ ਦਾ ਗੁੱਸਾ ਜਿਹੜਾ ਉਹ ਕਿਸੇ ਹੱਦ ਤੱਕ ਜਾਇਜ਼ ਵੀ ਸੀ। ਅਮਨ ਅਰੋੜਾ ਨੇ ਇਹਨਾਂ ਹੀ ਗੁੱਸਿਆਂ ਤੋਂ ਜਦੋਂ ਪਾਰਟੀ ਦੇ ਵਿੱਚ ਉਹਦੀ ਬਗਾਵਤ ਹੋਣ ਲੱਗੀ, ਅਮਨ ਅਰੋੜਾ ਤੇ 2-3 ਇਲਜ਼ਾਮ ਲੱਗਦੇ ਨੇ। ਅਮਨ ਅਰੋੜਾ ਦਾ ਪਿਤਾ ਵੀ ਕਾਂਗਰਸੀ ਸੀ, ਅਮਨ ਅਰੋੜਾ ਵੀ ਅੱਗੇ ਕਾਂਗਰਸ 'ਚ ਰਿਹਾ। ਕਿਸੇ ਟਾਈਮ ਉਹਦੀ ਜਗ੍ਹਾ ਦੇ ਉੱਤੇ ਉਹਦੀ ਟਿਕਟ ਕਟਾ ਕੇ ਉਹਦੀ ਭੈਣ ਨੇ ਵੀ ਉਹਦੇ ਉਸ ਸੀਟ ਦੇ ਉੱਤੋਂ ਇਹਦੀ ਟਿਕਟ ਕਟਾ ਕੇ ਇਹਦੇ ਅਗੇਂਸਟ ਜਿਹੜੀ ਆ ਉਹ ਇਲੈਕਸ਼ਨ ਲੜੀ ਆ। ਇੱਥੋਂ ਤੱਕ ਜਦੋਂ ਅਮਨ ਅਰੋੜਾ ਦੀ 2002 'ਚ ਟਿਕਟ ਕੱਟੀ ਗਈ ਆ, ਉਦੋਂ ਸੋਨੀਆ ਅਰੋੜਾ ਨੇ ਇਲੈਕਸ਼ਨ ਲੜੀ, ਤੇ ਜਦੋਂ 2007 'ਚ ਅਮਨ ਅਰੋੜਾ ਨੂੰ ਟਿਕਟ ਪਾਰਟੀ ਵੱਲੋਂ ਮਿਲੀ ਤਾਂ ਉਸ ਵੇਲੇ ਇਹ 2002 ਦੇ ਵਿੱਚ ਜਦੋਂ ਅਮਨ ਅਰੋੜਾ ਨੂੰ ਪਾਰਟੀ ਵੱਲੋਂ ਟਿਕਟ ਮਿਲੀ, ਉਸ ਵੇਲੇ ਅਮਨ ਅਰੋੜਾ ਦੇ ਭਣਵਈਏ ਅਰਜਿੰਦਰ ਦੀਪਾ ਨੇ ਇੰਡੀਪੈਂਡੈਂਟ ਜਿਹੜੀ ਅਮਨ ਅਰੋੜਾ ਦੇ ਵਿਰੁੱਧ ਜਿਹੜੀ ਉਹ ਇਲੈਕਸ਼ਨ ਲੜੀ। ਅਮਨ ਅਰੋੜਾ ਆਮ ਆਦਮੀ ਪਾਰਟੀ 'ਚ ਚਲਾ ਗਿਆ ਤਾਂ ਉੱਥੇ ਅਰਜਿੰਦਰ ਦੀਪਾ ਆਪਣਾ ਹੱਕ ਜਿਹੜਾ ਉਹ ਜਿਤਾਉਂਦਾ ਸੀ। ਜਦੋਂ ਅਰਜਿੰਦਰ ਦੀਪੇ ਨੂੰ ਵੀ 2017 'ਚ ਕਾਂਗਰਸ ਵੱਲੋਂ ਟਿਕਟ ਨਹੀਂ ਮਿਲੀ ਤਾਂ ਉਹਨੇ ਇੰਡੀਪੈਂਡੈਂਟ ਆਪਣਾ ਜਿਹੜਾ ਸੀ ਉਹ ਹੱਕ ਜਿਤਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਉਹਦੇ ਪੱਲੇ ਕੁਛ ਨਹੀਂ ਪਿਆ ਤਾਂ ਅਖੀਰ ਉਹ ਅਕਾਲੀ ਦਲ 'ਚ ਚਲ ਗਿਆ। ਹੁਣ ਅਮਨ ਅਰੋੜਾ ਦੇ ਉੱਤੇ ਇੱਕ ਇਲਜ਼ਾਮ ਜਿਹੜਾ ਉਹ ਹੋਰ ਵੀ ਆਉਂਦਾ, ਕਿਤੇ ਨਾ ਕਿਤੇ ਉਹਦੀ ਜਿਹੜੀ ਬੈਕਗਰਾਉਂਡ ਆ ਉਹ ਜਿੰਨੀ ਕੁ ਕਾਂਗਰਸ ਨਾਲ ਜੁੜਦੀ ਆ, ਉਨੀ ਕੁ ਉਹਦੀ ਜਿਹੜੀ ਆ ਉਹ RSS ਨਾਲ ਵੀ ਜੁੜਦੀ ਆ। ਕਿਸੇ ਪੰਨੇ ਉਹਦੇ ਤੇ BJP ਜਿਹੜੀ RSS ਦੇ ਥਰੂ ਡੋਰੇ ਪਾ ਰਹੀ ਆ, ਦੂਸਰੇ ਬੰਨੇ ਅਕਾਲੀ ਦਲ ਉਹਨੂੰ ਖਿੱਚ ਰਿਹਾ, ਤੇ ਤੀਜੇ ਬੰਨੇ ਕਾਂਗਰਸ ਖਿੱਚ ਰਹੀ ਆ। ਉਹਦੀ ਇੱਕ ਸਟੇਟਮੈਂਟ ਆਈ, ਉਸ ਸਟੇਟਮੈਂਟ ਦੇ ਉੱਤੇ ਪੰਜਾਬ ਦਾ ਆਮ ਆਦਮੀ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦਾ ਚੇਅਰਮੈਨ ਜਿਹੜਾ ਉਹ ਸਾਬਕਾ IAS ਅਧਿਕਾਰੀ ਹੈ ਜਸਵੀਰ ਸਿੰਘ ਵੀਰ, ਉਹਨਾਂ ਨੇ ਉਹਨਾਂ ਨੂੰ ਨੋਟਿਸ ਇਸ਼ੂ ਕਰਤਾ। ਜਦੋਂ ਉਹਨਾਂ ਦੇ ਵਿਰੁੱਧ ਇੱਕ ਸਟੇਟਮੈਂਟ ਆਈ, ਨੋਟਿਸ ਇਸ਼ੂ ਕੀਤਾ, ਤੇ ਬਹੁਤ ਕਾਹਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਪ੍ਰੋਫੈਸਰ ਬਲਜਿੰਦਰ ਕੌਰ ਤੇ ਕੁਲਤਾਰ ਸਿੰਘ ਸੰਧਵਾ ਦੋਨੋਂ MLA ਨੇ ਮੀਟਿੰਗ ਕਰਕੇ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਨੂੰ ਹੀ ਨੋਟਿਸ ਇਸ਼ੂ ਕਰ ਦਿੱਤਾ ਕਿ ਕੋਰ ਕਮੇਟੀ ਦੇ ਅੱਗੇ ਜਵਾਬ ਤੁਸੀਂ ਦਿਓ ਕਿ ਤੁਸੀਂ ਇਹਨਾਂ ਨੂੰ ਨੋਟਿਸ ਕਿਉਂ ਜਾਰੀ ਕੀਤਾ। ਤੇ ਭਗਵੰਤ ਮਾਨ ਚੁੱਪ ਹੋ ਗਿਆ। ਪਹਿਲਾਂ ਤਾਂ ਇਹ ਸੀ ਕਿ ਭਗਵੰਤ ਮਾਨ ਤੇ ਅਮਨ ਅਰੋੜਾ ਦੀ ਆਪਸ 'ਚ ਬਹੁਤੀ ਜਿਹੜੀ ਆ ਉਹ ਬਣਦੀ ਨਹੀਂ ਹੈ, ਤੇ ਅਮਨ ਅਰੋੜਾ ਜਿਹੜਾ ਸੀਗਾ ਪੂਰੀ ਜਦੋਂ ਪਾਰਲੀਮੈਂਟ 2019 ਦੀ ਇਲੈਕਸ਼ਨ ਹੋਈ ਹੈ, ਕਿਤੇ ਨਾ ਕਿਤੇ ਉਸ ਵੇਲੇ ਪੂਰੀ ਸੰਗਰੂਰ ਤੇ ਬਰਨਾਲਾ 2 ਜ਼ਿਲ੍ਹੇ ਜਿਹੜੇ ਆ ਉਹ ਸੰਗਰੂਰ ਪਾਰਲੀਮੈਂਟ 'ਚ ਪੈਂਦੇ ਨੇ। ਉੱਥੇ ਕਮਾਂਡ ਜਿਹੜੀ ਸੀ ਉਹ ਮੀਤ ਹੇਅਰ ਕੋਲੇ ਸੀ, ਨਾ ਕਿ ਅਮਨ ਅਰੋੜਾ ਕੋਲੇ। ਤੇ ਕਿਤੇ ਨਾ ਕਿਤੇ ਭਗਵੰਤ ਮਾਨ ਜਿਹੜਾ ਉਹ ਕਿਸੇ ਦਾ ਕੱਦ ਉੱਚਾ ਨਹੀਂ ਸੀ ਹੋਣ ਦੇਣਾ ਚਾਹੁੰਦਾ। ਮੈਂ ਜਿਹੜੀ ਗੱਲ ਪਹਿਲਾਂ ਕਹਿ ਕੇ ਹਟਿਆ, ਤੇ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨੂੰ ਖੁੱਡੇ ਲੈਣ ਲਾਉਣ ਦੀ ਕੋਸ਼ਿਸ਼ ਕੀਤੀ। ਜਿਸ ਵੇਲੇ ਉਹਨਾਂ ਦੇਖਿਆ ਕਿ ਹੁਣ ਕੰਮ ਜ਼ਿਆਦਾ ਵੱਧ ਜਾਏਗਾ ਤਾਂ ਭਗਵੰਤ ਮਾਨ ਜਿਹੜੇ ਉਹ ਬੈਕ ਤੇ ਆ ਗਏ ਤੇ ਫਰੰਟ ਦੇ ਉੱਤੇ ਪ੍ਰੋਫੈਸਰ ਬਲਜਿੰਦਰ ਕੌਰ ਤੇ ਕੁਲਤਾਰ ਸਿੰਘ ਸੰਧਵਾ ਨੂੰ ਕਰ ਦਿੱਤਾ ਕਿ ਤੁਸੀਂ ਸਟੇਟਮੈਂਟ ਜਿਹੜੀ ਇਸ਼ੂ ਕਰ ਦਿਓ। ਦੋਨਾਂ ਨੇ ਸਟੇਟਮੈਂਟ ਇਸ਼ੂ ਕਰਤੀ ਜਸਵੀਰ ਸਿੰਘ ਵੀਰ ਦੇ ਅਗੇਂਸਟ। ਹੁਣ ਸਵਾਲ ਤਾਂ ਇਹ ਆ, ਜਿਹੜਾ ਅਨੁਸ਼ਾਸਨੀ ਕਮੇਟੀ ਦਾ ਚੇਅਰਮੈਨ ਆ ਉਹਨੂੰ ਲਾਇਆ ਕਾਹਦੇ ਲਈ ਆ? ਜੇ ਅਨੁਸ਼ਾਸਨ ਭੰਗ ਹੁੰਦਾ ਪਾਰਟੀ ਦਾ ਤਾਂ ਉਹਦਾ ਫਰਜ਼ ਬਣਦਾ ਕਿ ਉਹ ਕਿਸੇ ਨੂੰ ਵੀ ਜਿਹੜਾ ਉਹ ਕਾਲ ਕਰ ਸਕਦਾ, ਉਹ ਅਨੁਸ਼ਾਸਨੀ ਕਮੇਟੀ ਦੇ ਸਾਹਮਣੇ ਉਹਨਾਂ ਦੀ ਜਵਾਬ ਤਲਬੀ ਕਰ ਸਕਦਾ। ਪਰ ਇੱਥੇ ਉਲਟ ਹੋ ਗਿਆ। ਉਹ ਜਵਾਬ ਤਲਬੀ ਤਾਂ ਹੋਣੀ ਸੀ, ਉਹ ਜਵਾਬ ਤਲਬੀ ਤੋਂ ਬਗੈਰ ਇੱਕ ਇਹ ਕਰ ਦਿੱਤਾ ਕਿ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਨੂੰ ਹੀ ਸੋ ਕਾਜ ਨੋਟਿਸ ਇਸ਼ੂ ਕਰ ਦਿੱਤਾ ਗਿਆ। ਹੁਣ ਅਗਲੀ ਸਿਆਸਤ ਜਿਹੜੀ ਉਹ ਕਿੱਧਰ ਜਾਏਗੀ? ਕੀ ਅਮਨ ਅਰੋੜਾ ਜਿਹੜਾ ਉਹ ਇਸ ਪਾਰਟੀ ਦੇ ਵਿੱਚ ਰਹੇਗਾ, ਜਾਂ ਅਮਨ ਅਰੋੜਾ ਅਕਾਲੀ ਦਲ ਵੱਲ ਨੂੰ ਵਧੇਗਾ, ਜਾਂ ਅਮਨ ਅਰੋੜਾ BJP ਵੱਲ ਨੂੰ ਵਧੇਗਾ ਕਿ ਕਾਂਗਰਸ 'ਚ ਜਾਏਗਾ? ਇਹ 3 ਆਪਸ਼ਨਾਂ ਜਿਹੜੀਆਂ ਅਮਨ ਅਰੋੜਾ ਦੇ ਸਾਹਮਣੇ ਖੁੱਲੀਆਂ ਨੇ। ਜਾਂ ਉਹ ਜਿਹੜੀ ਆਮ ਆਦਮੀ ਪਾਰਟੀ 'ਚ ਬੈਠਾ ਇੱਥੇ ਹੀ ਬੈਠਾ ਰਹੇਗਾ। ਅਮਨ ਅਰੋੜਾ ਦਾ ਬਹੁਤ ਦੇਰ ਵਾਰ ਪਹਿਲਾਂ ਵੀ ਰੌਲਾ ਪੈ ਚੁੱਕਿਆ। ਇਹ ਇਕੱਲਾ ਪੰਜਾਬ 'ਚ ਨਹੀਂ ਹੋਇਆ, ਇੱਥੇ ਕਿਤੇ ਨਾ ਕਿਤੇ ਕੇਂਦਰ 'ਚ ਬੈਠੀ ਇਹਨਾਂ ਦੀ ਲੀਡਰਸ਼ਿਪ ਜਿਹੜੀ ਬੜੇ ਵੱਡੇ ਲੈਵਲ 'ਤੇ ਦੋਸ਼ੀ ਆ ਕਿ ਇਲਜ਼ਾਮ ਤਾਂ ਲਾ ਦਿੰਦੇ ਆ। ਅਰਵਿੰਦ ਕੇਜਰੀਵਾਲ ਨੂੰ ਉਹਦੀ ਇੱਕ ਨੀਤੀ ਰਹੀ ਆ ਕਿ ਉਹਨੇ
ਹਮੇਸ਼ਾ ਹੀ ਇਲਜ਼ਾਮ ਲਾਏ, ਪਰ ਇਲਜ਼ਾਮਾਂ ਦੇ ਉੱਤੇ ਕਦੀ ਸਫਾਈ ਜਿਹੜੀ ਉਹ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਵਿਕਰਮ ਮਜੀਠੀਏ ਨੂੰ ਨਸ਼ੇ ਦਾ ਤਸਕਰ ਕਿਹਾ ਗਿਆ, ਨਸ਼ੇ ਦਾ ਤਸਕਰ ਸੀ ਤੇ ਕਹਿਤਾ ਕੋਈ ਗੱਲ ਨਹੀਂ ਸੀ, ਫਿਰ ਅੜਦੇ, ਫਿਰ ਮਾਫੀ ਮੰਗਣ ਦੀ ਕਿੱਡੀ ਕੁ ਲੋੜ ਸੀ। ਪੂਰੀ ਪੰਜਾਬ ਦੀ ਲੀਡਰਸ਼ਿਪ ਜਿਹੜੀ ਸੀ ਉਹ ਛੱਛੋਪੰਨ 'ਚ ਪੈ ਗਈ ਕਿ ਲੀਡਰਸ਼ਿਪ ਨੂੰ ਭਰੋਸੇ 'ਚ ਲਏ ਤੋਂ ਬਗੈਰ ਵਿਕਰਮ ਸਿੰਘ ਮਜੀਠੀਆ ਤੋਂ ਮਾਫੀ ਮੰਗ ਕੇ ਚਲੇ ਜਾਣਾ। ਇਹ ਵੀ ਕਿਤੇ ਨਾ ਕਿਤੇ ਪੰਜਾਬ ਆਮ ਆਦਮੀ ਪਾਰਟੀ ਦੀ ਪੂਰੀ ਲੀਡਰਸ਼ਿਪ ਜਿਹੜੀ ਸੀ ਉਹਨੂੰ ਕਟਹਿਰੇ 'ਚ ਖੜਾ ਕਰ ਗਿਆ। ਉਹਨਾਂ ਨੂੰ ਭੱਜਣ ਦੀ ਥਾਂ ਨਹੀਂ ਮਿਲੀ। ਇੱਕ ਦੇ ਬਾਅਦ ਇੱਕ ਸੀਨੀਅਰ ਲੀਡਰ ਕਿਹਦਾ ਨਾਮ ਲਈਏ, 2014 ਤੋਂ ਲੈ ਕੇ ਪਹਿਲਾਂ ਤੁਸੀਂ 2 ਮੈਂਬਰ ਪਾਰਲੀਮੈਂਟ ਭਜਾਏ, ਫਿਰ ਹੁਣ ਤੱਕ ਤੁਹਾਡੇ 9 MLA ਜਿਹੜੇ ਉਹ ਪਾਰਟੀ ਤੋਂ ਕਿਨਾਰਾ ਕਰ ਚੁੱਕੇ ਆ 20 'ਚੋਂ। ਤੁਹਾਡੇ ਕੋਲ ਬਚਿਆ ਕੀ ਹੈ ਇਸ ਵੇਲੇ? ਜੋ ਹਾਲਤ ਇੱਕ ਸੰਗਰੂਰ ਹਲਕਾ ਜਿਹੜੀ ਉਹ ਵੀ ਭਗਵੰਤ ਮਾਨ ਦੀ ਪਰਸਨਲ ਲੋਕਾਂ ਤੱਕ ਅਪਰੋਚ ਸੀ ਜਿਹਦਾ ਕਰਕੇ ਤੁਸੀਂ ਜਿੱਤੇ ਹੋ, ਬਾਕੀ ਸਾਰੀ ਜਗ੍ਹਾ ਤੇ ਤੁਹਾਡੀ ਜ਼ਮਾਨਤ ਜ਼ਬਤ ਹੋਈ ਆ ਪੂਰੇ ਦੇ ਪੂਰੇ ਪੰਜਾਬ ਦੇ ਵਿੱਚ। ਕੇਵਲ ਤੇ ਕੇਵਲ ਜੇ ਕਿਤੇ ਤੁਸੀਂ ਲੱਖ ਵੋਟ ਨੂੰ ਕ੍ਰਾਸ ਕੀਤਾ ਤੇ ਉਹ ਸਿਰਫ ਇੱਕ ਬਠਿੰਡਾ ਪਾਰਲੀਮੈਂਟ ਹਲਕਾ ਸੀ ਤੇ ਇੱਕ ਤੁਹਾਡੇ ਕੋਲ ਫਰੀਦਕੋਟ ਸੀ, ਬਾਕੀ ਤਾਂ ਕਿਤੇ ਤੁਸੀਂ 1 ਲੱਖ ਵੋਟ ਤੱਕ ਪਹੁੰਚ ਹੀ ਨਹੀਂ ਪਾਏ। ਕਿਤੇ ਨਾ ਕਿਤੇ ਤੁਸੀਂ ਬਹੁਤ ਕੁਝ ਖਿਲਾਰ ਲਿਆ। ਔਰ ਖ਼ਾਸ ਕਰਕੇ NRI ਜਿਨ੍ਹਾਂ ਨੇ, ਮੈਂ ਪਹਿਲਾਂ ਆਸਟ੍ਰੇਲੀਆ ਦਾ ਨਾਮ ਲੈ ਕੇ ਹਟਿਆ, ਆਸਟ੍ਰੇਲੀਆ 'ਚੋਂ ਬਹੁਤ ਵੱਡੇ ਲੈਵਲ 'ਤੇ ਇਹਨਾਂ ਨੂੰ ਫਾਈਨੈਂਸ਼ੀਅਲੀ ਸਪੋਰਟ ਹੋਈ ਤੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਸੀ ਆਸਟ੍ਰੇਲੀਆ ਖੜਾ ਹੋਇਆ। ਉਹਦੇ ਬਾਅਦ ਕੈਨੇਡਾ ਤੇ USA ਤੇ ਇੰਗਲੈਂਡ ਦਾ ਨੰਬਰ ਆਉਂਦਾ, ਉਹ ਸਾਰੇ ਕੰਟਰੀਜ਼ ਤੋਂ ਬਾਅਦ ਆਏ। ਇੰਨਾ ਕੁਛ ਕਰਨ ਦੇ ਬਾਵਜੂਦ ਚਾਹੇ ਉਹ ਦਿੱਲੀ 'ਚ 49 ਦਿਨ ਦੀ ਸਰਕਾਰ ਸੀ ਤੇ ਚਾਹੇ 2014 ਦਸੰਬਰ ਤੋਂ ਲੈ ਕੇ 15 ਜਨਵਰੀ ਤੋਂ ਲੈ ਕੇ ਅੱਜ ਤੱਕ ਦੀ ਜਿਹੜੀ ਸਰਕਾਰ ਦਿੱਲੀ 'ਚ ਚੱਲ ਰਹੀ ਹੈ, ਜਿਸ ਲੋਕਪਾਲ ਦੇ ਲਈ ਅੰਨਾ ਹਜ਼ਾਰੇ ਨੂੰ ਦਿੱਲੀ ਦੇ ਵਿੱਚ ਰਾਮਲੀਲਾ ਗਰਾਊਂਡ ਦੇ ਵਿੱਚ ਭੁੱਖ ਹੜਤਾਲ ਤੇ ਬਿਠਾਇਆ ਸੀ, ਉਹ ਲੋਕਪਾਲ ਅੱਜ ਤੱਕ ਅਰਵਿੰਦ ਕੇਜਰੀਵਾਲ ਤੋਂ ਕਾਇਮ ਨਹੀਂ ਹੋ ਸਕਿਆ। ਦਿੱਲੀ ਦੇ ਵਿੱਚ ਵੀ ਜਿਹੜੇ CCTV ਦੀ ਪੂਰੇ ਦਿੱਲੀ ਦੇ ਵਿੱਚ ਗੱਲ ਕੀਤੀ ਸੀ ਉਹ ਕਾਇਮ ਨਹੀਂ, ਉਹ ਲੱਗ ਨਹੀਂ ਸਕੇ। ਇੱਥੇ ਨਹੀਂ, ਹੁਣ ਆ ਕੇ ਚੋਣ ਆਈ ਆ, ਹੁਣ CCTV ਦੀ ਗੱਲ ਹੋਈ, ਹੁਣ ਫ੍ਰੀ ਲੇਡੀਜ਼ ਦੇ ਲਈ ਬੱਸ ਦੀ ਸਹੂਲਤ ਦੀ ਗੱਲ ਹੋਈ, ਹੁਣ ਮੈਟਰੋ 'ਚ ਫ੍ਰੀ ਸਫ਼ਰ ਦੀ ਗੱਲ ਹੋਈ। ਕਿਤੇ ਨਾ ਕਿਤੇ ਜਿਹੜਾ ਕੁਛ ਬਾਕੀ ਪਾਰਟੀਆਂ ਨੇ ਕੀਤਾ ਉਹੀ ਕੁਛ ਜਿਹੜਾ ਸੀ ਉਹ ਅਰਵਿੰਦ ਕੇਜਰੀਵਾਲ ਕਰਨ ਦੇ ਰਾਹ ਜਿਹੜਾ ਉਹ ਤੁਰ ਪਿਆ। ਫਰਕ ਕੀ ਰਿਹਾ? ਦੂਸਰੀਆਂ ਪਾਰਟੀਆਂ ਨੇ ਵੀ ਇਸੇ ਤਰ੍ਹਾਂ ਰਾਜ ਕੀਤਾ ਤੇ ਆਮ ਆਦਮੀ ਪਾਰਟੀ ਵੀ ਉਸੇ ਤਰ੍ਹਾਂ ਰਾਜ ਕਰਨ ਦੇ ਜਿਹੜੀ ਆ ਉਹ ਜਾ ਰਹੀ ਆ। ਜਿਸ ਨੇ ਵੀ ਪਾਰਟੀ 'ਚ ਸਿਰ ਚੱਕਿਆ, ਮਤਲਬ ਜਿਸ ਤਰ੍ਹਾਂ ਬਾਕੀ ਪਾਰਟੀਆਂ ਦੇ ਵਿੱਚ ਜਿਹੜੇ 2-3 ਖਾਸ ਲੀਡਰ ਪਾਰਟੀ ਨੂੰ ਚਲਾਉਂਦੇ ਨੇ ਤੇ ਬਾਕੀ ਜਿਹਨੇ ਵੀ ਸਿਰ ਚੱਕਣ ਦੀ ਕੋਸ਼ਿਸ਼ ਕੀਤੀ ਉਹਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ, ਉਹੀ ਕੁਛ ਆਮ ਆਦਮੀ ਪਾਰਟੀ ਨੇ ਕੀਤਾ। ਔਰ ਇੱਥੋਂ ਤੱਕ ਦਿੱਲੀ ਦੀ ਇਲੈਕਸ਼ਨ ਜਿੱਤੀ, ਚਾਹੇ 49 ਦਿਨ ਦੀ ਸਰਕਾਰ ਸੀ ਤੇ ਚਾਹੇ ਉਸ ਤੋਂ ਮਗਰਲੀ ਸਰਕਾਰ ਸੀ, ਪੈਸਾ ਸਾਰੇ ਦਾ ਸਾਰਾ NRI ਦਾ ਸੀ। NRI ਵੀ ਉਹ ਸੀ ਜਿਹੜਾ ਪੰਜਾਬੀ ਸੀ, ਜਿਹੜਾ ਖਾਸ ਕਰ ਪੰਜਾਬ ਸਟੇਟ ਦੇ ਵਿੱਚ ਕੁਝ ਚਾਹੁੰਦਾ ਸੀ, ਕੁਝ ਬਦਲਾਅ ਐਸਾ ਆਵੇ ਕਿ ਰਵਾਇਤੀ ਪਾਰਟੀਆਂ ਤੋਂ ਖਹਿੜਾ ਛੁੱਟੇ ਤੇ ਕੋਈ ਨਵੀਂ ਰਾਜਨੀਤੀ ਜਿਹੜੀ ਉਹ ਉੱਠੇ। ਉਸ ਦੇ ਲਈ ਜੇ ਕਿਸੇ ਨੇ ਆਮ ਆਦਮੀ ਪਾਰਟੀ ਦੇ ਵਿਰੁੱਧ ਕਿਸੇ ਵੀ TV ਚੈਨਲ ਤੇ ਕਿਸੇ ਡਿਬੇਟ ਦੇ ਵਿੱਚ ਕਿਸੇ ਪ੍ਰੋਗਰਾਮ ਦੇ ਵਿੱਚ ਜੇ ਕਿਤੇ ਆਮ ਆਦਮੀ ਪਾਰਟੀ ਦੇ ਵਿੱਚ ਉਸ ਵੇਲੇ ਮੈਂ ਦੇਖਿਆ ਕਿ ਕੋਈ ਕਿਸੇ ਨੇ ਵੀ ਕੋਈ ਆਵਾਜ਼ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ NRI ਭਰਾਵਾਂ ਦੇ ਇੰਨੇ ਕੁ ਜਿਹੜੇ ਕਮੈਂਟ ਆਉਂਦੇ ਸੀ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਤੁਸੀਂ ਸੁਣ ਨਹੀਂ ਸੀ ਸਕਦੇ। ਉਹਨਾਂ ਦੇ ਅੰਦਰ ਗੁੱਸਾ ਸੀ ਤੇ ਸ਼ਾਇਦ ਮੈਨੂੰ ਲੱਗਦਾ ਕਿ 2017 ਤੋਂ ਬਾਅਦ ਜੋ ਕੁਛ ਆਮ ਆਦਮੀ ਪਾਰਟੀ 'ਚ ਹੋਇਆ, ਸ਼ਾਇਦ ਥੋੜ੍ਹੇ ਬਹੁਤੇ ਬੱਚੇ ਹੋਣਗੇ NRI ਕਿ ਜਿਹੜੇ ਅਜੇ ਵੀ ਕਮੈਂਟ ਦੇਣਗੇ ਕਿ ਇਹਨਾਂ ਨੇ ਇਹ ਪ੍ਰੋਗਰਾਮ ਆਮ ਆਦਮੀ ਪਾਰਟੀ ਦੇ ਵਿਰੁੱਧ ਜਿਹੜਾ ਉਹ ਕਰ ਦਿੱਤਾ। ਐਕਚੁਅਲੀ ਕੀ ਹੈ ਕਿ ਦਰਸ਼ਕੋ, ਸਾਡਾ ਕਿਸੇ ਵੀ ਪਾਰਟੀ ਨਾਲ ਕੋਈ ਵੀ ਵਿਰੋਧ ਨਹੀਂ। ਅਸੀਂ ਸਿਰਫ ਇਹ ਆ ਕਿ ਜਿਹੜੀ ਲੋਕ ਮੁੱਦਿਆਂ ਦੀ ਗੱਲ ਨਹੀਂ ਕਰੇਗੀ ਪਾਰਟੀ, ਉਹ ਚਾਹੇ ਕੋਈ ਵੀ ਰਾਜਸੀ ਪਾਰਟੀ ਹੋਵੇ, ਸਾਡੇ ਹਰ ਪ੍ਰੋਗਰਾਮ 'ਚ ਉਸ ਪਾਰਟੀ ਨੂੰ ਜਿਹੜਾ ਉਹ ਕਟਹਿਰੇ 'ਚ ਖੜਾ ਕੀਤਾ ਜਾਏਗਾ। ਜਿਹੜੀ ਮਰਜ਼ੀ ਪਾਰਟੀ ਹੋਵੇ, ਜਿਹੜੀ ਮਰਜ਼ੀ ਉਹਦੇ 'ਚ ਲੀਡਰ ਹੋਵੇ, ਜੋ ਕੁਛ ਵੀ ਉਹਦਾ ਕੀਤਾ ਹੋਏਗਾ ਉਹ ਲੇਖਾ ਜੋਖਾ ਜਿਹੜਾ ਉਹ ਅਸੀਂ ਲੋਕਾਂ ਦੀ ਕਚਹਿਰੀ ਦੇ ਵਿੱਚ ਜਿਹੜਾ ਉਹ ਰੱਖਾਂਗੇ
ਤੇ ਅਸੀਂ ਉਸ ਤੋਂ ਕਦੀ ਵੀ ਜਿਹੜਾ ਉਹ ਪਿੱਛੇ ਨਹੀਂ ਹਟਾਂਗੇ। ਹੁਣ ਇਹ ਜਿਹੜਾ ਕੁਛ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਇਸ ਕਰਕੇ ਕਿਉਂਕਿ ਸਭ ਤੋਂ ਵੱਧ ਜ਼ੋਰ ਜਿਹੜਾ ਸੀ ਉਹ NRI ਨੇ ਲਾਇਆ ਸੀ ਕਿ ਇੱਥੇ ਪੰਜਾਬ ਦੇ ਵਿੱਚ ਸੁਧਾਰ ਜਿਹੜਾ ਉਹ ਹੋ ਜਾਵੇ। ਅਸੀਂ ਵੀ ਦਿਲੋਂ ਚਾਹੁੰਦੇ ਸੀ ਕਿ ਸੁਧਾਰ ਹੋਵੇ, ਪਰ ਅਸੀਂ ਉਦੋਂ ਇੱਕ ਗੱਲ ਕਹਿੰਦੇ ਸੀ, ਜਿਹੜੇ ਲੋਕਾਂ ਨੇ ਪੰਜਾਬ 'ਚ ਧਾੜਵੀ ਬਣ ਕੇ ਆ ਕੇ ਅਹਿਮਦ ਸ਼ਾਹ ਅਬਦਾਲੀ ਦੀ ਤਰ੍ਹਾਂ ਇਹ ਬੈਠੇ ਨੇ, ਇਹਨਾਂ ਨੂੰ ਪੰਜਾਬ ਦੀ ਸੰਸਕ੍ਰਿਤੀ ਦਾ ਨਹੀਂ ਪਤਾ, ਇਹਨਾਂ ਨੂੰ ਪੰਜਾਬ ਦਾ ਇਤਿਹਾਸ ਨਹੀਂ ਪਤਾ ਕਿ ਪੰਜਾਬੀ ਕੌਮ ਜਿਹੜੀ ਆ ਉਹ ਕਿਸ ਤਰੀਕੇ ਨਾਲ ਵਿਚਰਦੀ ਆ, ਉਹਦਾ ਇਤਿਹਾਸ ਕੀ ਆ। ਇਹਨਾਂ ਦਾ ਕੇਵਲ ਤੇ ਕੇਵਲ ਮਨੋਰਥ ਜਿਹੜਾ ਉਹ ਚੌਧਰ ਆ ਤੇ ਪੈਸਾ ਇਕੱਠਾ ਕਰਨਾ, ਲੇਕਿਨ ਉਹ ਸਾਰਾ ਕੁਝ ਕਰ ਗਏ। ਉਸ ਵੇਲੇ ਤੁਸੀਂ ਵੀ ਨਹੀਂ ਸਮਝੇ ਤੇ ਬਾਕੀ ਲੋਕ ਵੀ ਨਹੀਂ ਸਮਝੇ, ਪਰ ਇਹ ਸੀ ਪੰਜਾਬ ਜ਼ਰੂਰ ਸਮਝਿਆ। ਉਹ ਵੱਖਰੀ ਗੱਲ ਆ ਕਿ ਜਿਹੜੀ ਪਾਰਟੀ ਨੂੰ ਪੰਜਾਬ ਨੇ ਚੁਣਿਆ ਕੀਤਾ ਉਹਨੇ ਵੀ ਕੱਖ ਨਹੀਂ। ਤੀਸਰਾ ਬਦਲ ਅੱਜ ਵੀ ਨਹੀਂ ਦਿਖਿਆ, ਪਰ ਬਦਕਿਸਮਤੀ ਕਾਂਗਰਸ ਨੂੰ ਚੁਣ ਨਹੀਂ ਸਕਦੇ, ਅਕਾਲੀ ਦਲ BJP ਨੂੰ ਚੁਣ ਨਹੀਂ ਸਕਦੇ, ਤੇ ਆਮ ਆਦਮੀ ਪਾਰਟੀ ਨੇ ਵੀ ਜੋ ਕੁਝ ਕੀਤਾ ਉਹਦੇ ਬਾਅਦ ਚੁਣਾਂਗੇ ਕਿਹਨੂੰ? ਚੁਣਨ ਲਈ ਕੁਝ ਬਚਦਾ ਹੀ ਨਹੀਂ। ਨਾ ਹੀ ਇਹਨਾਂ ਨੇ ਕੋਈ ਰਸਤਾ ਰਹਿਣ ਦਿੱਤਾ, ਚਾਹੇ ਉਹ ਨੈਸ਼ਨਲ ਲੈਵਲ ਤੇ ਆ ਤੇ ਚਾਹੇ ਉਹ ਸਟੇਟ ਲੈਵਲ ਤੇ ਆ, ਕਿਤੇ ਨਾ ਕਿਤੇ। ਕਿਉਂਕਿ NRI ਜਿਹੜੇ ਸੀ ਉਹ ਆਪਣੀ ਜਗ੍ਹਾ ਤੇ ਸੀ, ਉਹ ਜਿਸ ਸਿਸਟਮ 'ਚ ਜਾ ਕੇ ਢਲੇ ਨੇ ਉਹ ਚਾਹੁੰਦੇ ਸੀ ਕਿ ਉਹੀ ਸਿਸਟਮ ਜਿਹੜਾ ਉਹ ਇੱਥੇ ਜਿਹੜਾ ਉਹ ਫੋਲੋ ਕੀਤਾ ਜਾਵੇ। ਪਰ ਬਦਕਿਸਮਤੀ ਜਿਹੜੇ ਯੂਰਪੀਅਨ ਕੰਟਰੀ ਨੇ ਉੱਥੇ ਸਿਸਟਮ ਕੰਮ ਕਰਦਾ, ਇਸ ਕੰਟਰੀ 'ਚ ਸਿਸਟਮ ਕੰਮ ਨਹੀਂ ਕਰਦਾ। ਸਿਸਟਮ ਕੰਮ ਨਾ ਕਰਨ ਕਰਕੇ ਹੀ ਇਹ ਗਿਰਾਵਟਾਂ ਆਈਆਂ। ਇਸੇ ਕਰਕੇ ਹੀ ਨੌਜਵਾਨ ਜਿਹੜਾ ਉਹ ਸਟੱਡੀ ਵੀਜ਼ੇ 'ਤੇ ਯੂਰਪ ਨੂੰ ਜਹਾਜ਼ ਭਰ ਭਰ ਕੇ ਨਿਕਲ ਗਿਆ। ਉਹਨਾਂ ਨੇ ਉੱਥੇ ਤੰਗ ਹੋਣਾ ਤਾਂ ਮਨਜ਼ੂਰ ਕਰ ਲਿਆ ਕਿ ਤੰਗੀ ਸਹਿ ਲਾਂਗੇ, ਲੇਕਿਨ ਅਗਲਾ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਆ ਘੱਟੋ ਘੱਟ ਉਹ ਤਾਂ ਜਿਹੜੇ ਸੁੱਖ ਦੇ ਦਿਨ ਆ ਉੱਥੇ ਕੱਟੇਗੀ। ਇੱਥੇ ਕੀ ਸੀ ਕਿ ਇੱਥੇ ਨਾ ਤੁਹਾਡੇ ਕੋਲ ਨੌਕਰੀ ਆ, ਨਾ ਤੁਹਾਨੂੰ ਸਮੇਂ ਨਾਲ ਰੁਜ਼ਗਾਰ ਮਿਲ ਸਕਦਾ, ਤੇ ਨਾ ਹੀ ਤੁਹਾਡੇ ਰਹਿਣ ਸਹਿਣ ਦਾ ਜਿਹੜਾ ਪ੍ਰਬੰਧ ਆ ਉਹ ਕੋਈ ਖਾਸ ਸੀ। ਇਸ ਕਰਕੇ NRI ਆਪਣੀ ਜਗ੍ਹਾ ਸੀ, ਲੇਕਿਨ ਪੰਜਾਬ 'ਚ ਬੈਠਾ ਜਿਹੜਾ ਇੱਥੋਂ ਦਾ ਵਸਨੀਕ ਸੀ ਉਹ ਆਪਣੀ ਜਗ੍ਹਾ ਪਰੇਸ਼ਾਨ ਆ। ਉਹ ਜਾਵੇ ਤੇ ਕਿੱਧਰ ਜਾਵੇ, ਕਿਹਨੂੰ ਚੁਣੇ? ਵਾਰ-ਵਾਰ ਚਾਹੇ ਉਹ ਨੈਸ਼ਨਲ ਲੈਵਲ ਹੋਵੇ ਚਾਹੇ ਉਹ ਸਟੇਟ ਲੈਵਲ ਹੋਵੇ, ਕਿਸੇ ਨੂੰ ਚੁਣਿਆ ਨਹੀਂ ਜਾ ਸਕਦਾ। ਜਿਹਨੂੰ ਚੁਣਦੇ ਆ ਉਹੀ ਕਿਤੇ ਨਾ ਕਿਤੇ ਅੱਖਾਂ ਦਿਖਾ ਕੇ ਆਉਣ ਵਾਲਾ ਸਮਾਂ ਜਿਹੜਾ ਉਹਨੂੰ ਬਰਬਾਦ ਕਰਕੇ ਜਿਹੜਾ ਪਬਲਿਕ ਦਾ ਸਮਾਂ ਉਹਨੂੰ ਉਹ ਚਲੇ ਜਾਂਦਾ, ਤੇ ਲੋਕ ਨਿਰਾਸ਼ ਹੋ ਕੇ ਘਰਾਂ 'ਚ ਬੈਠ ਜਾਂਦੇ ਆ। 5 ਸਾਲ ਦੇ ਬਾਅਦ ਸਮਾਂ ਆਉਂਦਾ, ਲੋਕ ਫੇਰ ਉੱਠਦੇ ਆ, ਉੱਠਣ ਤੋਂ ਬਾਅਦ ਉਹ ਫੇਰ ਕੋਈ ਉਮੀਦ ਜਿਹੜੀ ਆ ਉਹਨਾਂ ਦੇ ਸਾਹਮਣੇ ਕਹਿੰਦੇ ਸ਼ਾਇਦ ਜਾਗੇ, ਲੇਕਿਨ ਬਦਕਿਸਮਤੀ ਜਿਹੜੀ ਉਮੀਦ ਦੀ ਲੋਕ ਆਸ ਕਰਦੇ ਆ, ਜਿਹੜੀ ਉਹਨਾਂ ਨੂੰ ਆਸ ਦੀ ਕਿਰਨ ਦਿਖਦੀ ਆ, ਉਹ ਕਿਤੇ ਨਾ ਕਿਤੇ ਜਿਹੜੀ ਆ ਉਹ ਖੂਹ ਖਾਤੇ ਪੈ ਜਾਂਦੀ ਆ। ਤੇ ਉਹੀ ਜਿਹੜੀ ਮੈਂ ਸਟਾਰਟਿੰਗ 'ਚ ਕਹੀ ਸੀ ਕਿ ਹਰ ਇੱਕ ਪਾਰਟੀ ਦੇ ਅੰਦਰ ਉਹੀ ਕੁਛ ਆਮ ਆਦਮੀ 'ਚ ਵਾਪਰਿਆ ਜਿਹੜਾ ਬਾਕੀਆਂ 'ਚ ਵਾਪਰਦਾ ਸੀ ਕਿ ਕੁੱਕੜ ਖੇ ਉਡਾਉਂਦਾ ਤੇ ਆਪਣੇ ਸਿਰ 'ਚ ਹੀ ਪਾਉਂਦਾ ਹੈ। ਤੇ ਉਹੀ ਕੁਛ ਆਮ ਆਦਮੀ ਪਾਰਟੀ ਨੇ ਕੀਤਾ, ਆਪਣੇ ਸਿਰ 'ਚ ਹੀ ਸਾਰਾ ਕੁਝ ਪਾਇਆ, ਤੇ ਪੂਰੇ ਪੰਜਾਬ ਦੇ ਅੰਦਰ ਜਿਹੜਾ ਇਹਨਾਂ ਦਾ ਜੂਨਟ ਸੀ ਕਿਤੇ ਵੀ ਕਾਇਮ ਨਹੀਂ ਹੋਇਆ। ਸਵਾਏ ਪ੍ਰਧਾਨ ਤੋਂ ਜਾਂ ਕਨਵੀਨਰ ਤੋਂ ਬਾਕੀ ਅਹੁਦੇਦਾਰ ਤੁਹਾਨੂੰ ਦਿਖਾਈ ਨਹੀਂ ਦਿੰਦੇ। ਹਰ ਰੋਜ਼ ਹਰ ਬੰਦਾ ਜਿਹੜਾ ਉਹ ਅਹੁਦੇਦਾਰ ਤੁਹਾਨੂੰ ਦਿਖਾਈ ਦਿੰਦਾ। ਇਹੀ ਕੁਛ ਇੱਕ ਟਾਈਮ ਬਹੁਜਨ ਸਮਾਜ ਪਾਰਟੀ ਦਾ ਉਭਾਰ ਵੀ ਪੰਜਾਬ 'ਚ ਤੁਹਾਨੂੰ ਦੇਖਣ ਨੂੰ ਮਿਲਿਆ ਸੀ। ਉਸ ਵੇਲੇ ਉਹਦਾ ਵੀ ਸੀ, ਜਿਹਨੂੰ ਦੇਖਦੇ ਸੀ ਇਹ ਫਲਾਣੇ ਜ਼ਿਲ੍ਹੇ ਦਾ ਪ੍ਰਧਾਨ, 10-10 ਇੱਕ ਜ਼ਿਲ੍ਹੇ ਦੇ ਪ੍ਰਧਾਨ ਹੁੰਦੇ ਸੀ, ਪਤਾ ਹੀ ਨਹੀਂ ਸੀ। ਇਹੀ ਕੁਛ ਇੱਥੇ ਵਾਪਰਿਆ, ਜਿਹਨੂੰ ਦੇਖਦੇ ਸੀ ਉਹਦੇ ਨਾਮ ਨਾਲ ਪ੍ਰਧਾਨ ਲੱਗਾ ਹੋਇਆ ਸੀ। ਉਹ ਕਿਹੜੇ ਵਿੰਗ ਦਾ ਪ੍ਰਧਾਨ ਆ ਕਿਹੜੇ ਦਾ ਨਹੀਂ ਆ ਪਤਾ ਹੀ ਨਹੀਂ ਸੀ ਲੱਗਦਾ। ਕੋਈ ਬੁੱਧੀਜੀਵੀ ਸੈੱਲ ਦਾ ਬਣਾ ਦਿੰਦੇ ਸੀ, ਕੋਈ ਕਿਸਾਨ ਵਿੰਗ ਦਾ ਬਣਾ ਦਿੰਦੇ ਸੀ, ਪਤਾ ਹੀ ਨਹੀਂ ਸੀ ਲੱਗਦਾ ਕੀ ਕੁਛ ਜਿਹੜਾ ਆਉਂਦਾ ਸੀ ਇਕੱਠਾ ਕਰੀ ਜਾਂਦੇ ਸੀ। ਕਿਤੇ ਨਾ ਕਿਤੇ ਪਿਛਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਕੋਈ ਸਿੰਸੀਅਰ ਲੀਡਰਸ਼ਿਪ ਜਿਹੜੀ ਆ, ਉਹਨਾਂ ਨੂੰ ਇਹ ਮਹਿਸੂਸ ਹੋਇਆ ਕਿ ਜਿਹੜਾ ਅਸੀਂ ਧਾੜਵੀਆਂ ਦੀ ਤਰ੍ਹਾਂ ਲੀਡਰਸ਼ਿਪ ਬਾਕੀ ਪਾਰਟੀਆਂ 'ਚ ਲਿਆ ਕੇ ਸ਼ਾਮਲ ਕੀਤੀ ਆ, ਉਹਦੇ ਪਿੱਛੇ ਸਾਡਾ ਰੱਜ ਕੇ ਨੁਕਸਾਨ ਹੋਇਆ। ਜੇ ਆਮ ਆਦਮੀ ਪਾਰਟੀ ਧਾੜਵੀਆਂ ਦੀ ਤਰ੍ਹਾਂ ਬਾਕੀ ਪਾਰਟੀਆਂ 'ਚੋਂ ਲੀਡਰਸ਼ਿਪ ਨਾ ਲਿਆਉਂਦੀ ਤਾਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਜਿਹੜੀ ਸੀ ਉਹਨਾਂ ਨੇ 2017 'ਚ ਸਰਕਾਰ ਬਣਾ ਜਾਣੀ ਸੀ, ਤੇ ਇੱਕ ਵਾਰ ਪੈਰ ਲੱਗ ਜਾਂਦੇ ਤੇ ਤੁਹਾਡੇ ਦੁਬਾਰਾ ਪੈਰ ਉਖੜਦੇ ਨਹੀਂ। ਹੁਣ ਬਦਕਿਸਮਤੀ ਪੈਰ ਲੱਗੇ ਨਹੀਂ, ਪੈਰ ਨਾ ਲੱਗਣ ਦੇ ਦੋਸ਼ੀ ਵੀ ਤੁਹਾਡੀ ਲੀਡਰਸ਼ਿਪ ਆ, ਜਿਨ੍ਹਾਂ ਨੇ ਤੁਹਾਨੂੰ ਇੱਥੋਂ ਉਖਾੜਿਆ। ਤੇ ਹੁਣ ਉਖੜੇ ਹੋਏ ਪੈਰਾਂ ਤੋਂ ਬਾਅਦ ਜੋ ਤੁਸੀਂ ਪੂਰੇ ਪੰਜਾਬ ਦੀ ਹਾਲਾਤ ਬਣਾ ਲਈ ਆ, ਜਿਸ ਤਰ੍ਹਾਂ ਤੁਸੀਂ ਇੱਕ ਇੱਕ ਕਰਕੇ ਹਰ ਲੀਡਰ ਨੂੰ ਜਿਹੜਾ ਉਹਨੂੰ ਬਾਹਰ ਦਾ ਪਾਰਟੀ ਤੋਂ ਰਸਤਾ ਦਿਖਾਤਾ, ਹੁਣ ਤੁਸੀਂ
ਉਹੀ ਗਿਣਤੀ ਦੇ 2.5 ਟੋਟਰੂ ਰਹਿ ਗਏ। ਕਿੰਨੀ ਕੁ ਦੇਰ ਚੱਲੋਗੇ? ਕਿੰਨੀ ਕੁ ਦੇਰ ਤੁਸੀਂ ਅੱਗੇ ਜਾ ਕੇ ਜਿਹੜਾ ਉਹ ਲੋਕਾਂ ਨੂੰ ਆਪਣੇ ਨਾਲ ਜੋੜ ਸਕੋਗੇ? ਮੈਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਤੁਹਾਡੇ ਤੇ ਵਿਸ਼ਵਾਸ ਕਰਨਗੇ। ਹੋਰ ਕਈ ਟੀਵੀ ਚੈਨਲਾਂ ਤੇ ਮੈਂ ਡਿਬੇਟ 'ਚ ਦੇਖਿਆ ਕਿ ਜਦੋਂ ਵੀ ਆਮ ਆਦਮੀ ਪਾਰਟੀ ਦਾ ਸਪੋਕਸਮੈਨ ਜਿਹੜਾ ਉਹ ਆਉਂਦਾ ਸਾਡੇ ਨਾਲ ਬੈਠਦਾ, ਉਹਦੀ ਇੱਕੋ ਹੀ ਗੱਲ ਹੁੰਦੀ ਆ ਕਿ ਅਸੀਂ ਤਾਂ ਦਿੱਲੀ ਵੱਲ ਦੇਖ ਰਹੇ ਹਾਂ, ਸਾਨੂੰ ਪਤਾ ਪੰਜਾਬ 'ਚ ਸਾਡੇ ਕੋਲ ਇਸ ਵੇਲੇ ਕੁਛ ਨਹੀਂ, ਪਰ ਸਾਨੂੰ ਇਹ ਹੈ ਕਿ ਦਿੱਲੀ 'ਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਵਾਪਸੀ ਕਰੇਗੀ। ਜੇ ਉਹ ਵਾਪਸੀ ਕਰ ਗਈ ਤਾਂ ਸਾਡੀ ਪੰਜਾਬ 'ਚ 2022 'ਚ ਇਲੈਕਸ਼ਨ ਹੋਵੇ ਚਾਹੇ 24 'ਚ ਹੋਵੇ, ਸਾਡੀ ਸਰਕਾਰ ਬਣੇਗੀ। ਬੜੀ ਆਸੋਹੀਣੀ ਸਥਿਤੀ ਆ। ਤੁਸੀਂ ਸਾਰਾ ਬਾਗ ਪੰਜਾਬ ਦਾ ਉਜਾੜ ਲਿਆ ਤੇ ਉਹ ਕਮਲਾ ਮਾਲੀ ਹੋਏਗਾ ਕਿ ਜਿਹੜਾ ਪੂਰਾ ਬਾਗ ਉਜਾੜਨ ਖੁਦ ਉਜਾੜ ਕੇ ਉਸ ਤੋਂ ਬਾਅਦ ਵੀ ਉਹ ਤੋਂ ਫਲਾਂ ਦੀ ਆਸ ਕਰਦਾ ਹੋਵੇ ਕਿ ਮੈਂ ਇੱਥੋਂ ਟਰੱਕ ਭਰ ਕੇ ਜਿਹੜੇ ਉਹ ਫਲਾਂ ਦੇ ਮੰਡੀ 'ਚ ਪਹੁੰਚਾ ਦੂੰਗਾ, ਤੇ ਕੋਈ ਸਿਆਣਾ ਮਾਲੀ ਮੈਨੂੰ ਨਹੀਂ ਲੱਗਦਾ ਕਿ ਇਹ ਆਸ ਰੱਖ ਸਕੇ। ਔਰ ਮੈਂ ਬਹੁਤ ਵਾਰ ਆਮ ਆਦਮੀ ਪਾਰਟੀ ਦੇ ਜਿਹੜੇ ਸਪੋਕਸਮੈਨ ਆਉਂਦੇ ਨੇ ਉਹਨਾਂ ਨੂੰ ਕਹਿਣ ਦੀ ਕੋਸ਼ਿਸ਼ ਵੀ ਕੀਤੀ ਕਿ ਤੁਸੀਂ ਹਨੇਰੇ 'ਚ ਫਿਰ ਰਹੇ ਹੋ, ਤੁਹਾਨੂੰ ਪਤਾ ਹੀ ਨਹੀਂ ਜ਼ਮੀਨੀ ਹਕੀਕਤ ਕੀ ਆ। ਇੱਥੋਂ ਤੱਕ ਕਿ ਜਦੋਂ ਉਹਨਾਂ ਨੂੰ ਅਸੀਂ ਕਿਸੇ ਵੀ ਹਲਕੇ 'ਚ ਜਿਮਨੀ ਚੋਣ ਹੁੰਦੀ ਆ ਉਹਦੇ ਐਨਾਲਿਸਿਸ ਦੀ ਗੱਲ ਕਰੀਏ, ਉਹਨਾਂ ਦੇ ਸਾਹਮਣੇ ਪੂਰਾ ਚਿੱਠਾ ਜਿਹੜਾ ਉਹਨਾਂ ਦਾ ਖੋਲ੍ਹ ਕੇ ਰੱਖੀਏ, ਤਾਂ ਉਹ ਆਫ ਦੀ ਕੈਮਰਾ ਤਾਂ ਸਾਡੇ ਕੋਲ ਮੰਨ ਜਾਂਦੇ ਨੇ ਕਿ ਇਹੀ ਸਾਡੀ ਹਾਲਾਤ ਆ, ਪਰ ਔਨ ਦੀ ਕੈਮਰਾ ਉਹ ਕਹਿੰਦੇ ਨੇ ਸਾਡੀ ਪੋਜੀਸ਼ਨ ਬੜੀ ਵਧੀਆ, ਅਸੀਂ ਡੋਰ ਟੂ ਡੋਰ ਜਾ ਰਹੇ ਹਾਂ, ਅਸੀਂ ਡੋਰ ਟੂ ਡੋਰ ਜਾ ਰਹੇ ਹਾਂ। ਲੇਕਿਨ ਜਦੋਂ ਰਿਜ਼ਲਟ ਆਉਂਦਾ ਉਹਦੇ ਬਾਅਦ ਫਿਰ ਨੀਵੀਆਂ ਪਾ ਲੈਂਦੇ, ਫਿਰ ਕੋਈ ਰਸਤਾ ਨਹੀਂ ਦਿਖਾਈ ਦਿੰਦਾ ਕਿ ਜਾਣਾ ਕਿੱਥੇ ਆ ਤੇ ਕਰਨਾ ਕੀ ਆ, ਕਿਹੜਾ ਰਸਤਾ ਅੱਗੇ ਅਡਾਪਟ ਕਰਨਾ, ਕਿੱਧਰ ਜਾਣਾ। ਹੁਣ ਗੱਲ ਤਾਂ ਇਹ ਆ ਕਿ ਜਿਹੜਾ ਆਉਣ ਵਾਲਾ ਸਮਾਂ, ਇਹ ਪਾਰਟੀ ਕਿੰਨਾ ਵੀ ਸੁਧਰਨ ਦੀ ਕੋਸ਼ਿਸ਼ ਕਰੇ, ਕਿੰਨਾ ਵੀ ਲੋਕਾਂ ਦੇ ਵਿੱਚ ਜਾ ਕੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕਰੇ ਕਿ ਸਾਨੂੰ ਇੱਕ ਮੌਕਾ ਤਾਂ ਜ਼ਰੂਰ ਦਿਓ, ਮੈਨੂੰ ਲੱਗਦਾ ਨਹੀਂ ਕਿ ਪੰਜਾਬ 'ਚ ਇਹਨਾਂ ਨੂੰ ਕਿਤੇ ਏਡੀ ਜਲਦੀ ਜਿਹੜਾ ਉਹ ਮੌਕਾ ਮਿਲ ਜਾਏਗਾ। ਦਿੱਲੀ ਸੀ, ਦਿੱਲੀ ਬੇਸਡ ਹੋਰ ਗੱਲ ਸੀ, ਉੱਥੇ ਅਰਵਿੰਦ ਕੇਜਰੀਵਾਲ ਨੇ 49 ਦਿਨ ਸਰਕਾਰ ਚਲਾਈ, ਉਹਦੇ ਬਾਅਦ ਲੋਕ ਸਭਾ 'ਚ ਬੁਰੀ ਤਰ੍ਹਾਂ ਹਾਰ ਦੇਖਣ ਤੋਂ ਬਾਅਦ ਫਿਰ ਘਰ ਡੋਰ ਟੂ ਡੋਰ ਗਏ ਤੇ ਲੋਕਾਂ ਨੇ ਉਹਨਾਂ ਨੂੰ ਅਸੈਪਟ ਕਰ ਲਿਆ ਤੇ ਦਿੱਲੀ ਦੇ ਵਿੱਚ ਭਾਰੀ ਬਹੁਮਤ ਨਾਲ ਜਿੱਤੇ, 70 'ਚੋਂ 67 ਸੀਟਾਂ ਜਿੱਤ ਕੇ ਉਹਨਾਂ ਨੇ ਸਰਕਾਰ ਬਣਾ ਲਈ। ਲੇਕਿਨ ਪੰਜਾਬ 'ਚ ਮੈਨੂੰ ਅਜਿਹੀ ਸਥਿਤੀ ਜਿਹੜੀ ਉਹ ਨਹੀਂ ਦਿਖਦੀ ਕਿ ਆਮ ਆਦਮੀ ਪਾਰਟੀ ਦੁਬਾਰਾ ਜਿਹੜੇ ਆ ਉਹ ਇੱਥੇ ਪੈਰ ਲਾ ਲੇਗੀ। ਜੋ ਹਾਲਾਤ ਬਣੇ ਨੇ, ਇਹਨਾਂ ਹਾਲਾਤਾਂ ਦੇ ਪੂਰੇ ਜਿਹੜੀ ਪੰਜਾਬ ਦੇ ਵਿੱਚ 3-4 ਲੀਡਰ ਨੇ ਆਮ ਆਦਮੀ ਪਾਰਟੀ ਦੇ, ਜਿਹੜੇ ਕਿਸੇ ਹੋਰ ਨੂੰ ਬਰਦਾਸ਼ਤ ਕਰਨ ਲਈ ਤਿਆਰ ਨਹੀਂ ਹੈ, ਇਹ ਕਿਤੇ ਨਾ ਕਿਤੇ ਉਹਨਾਂ ਦੀ ਰਾਜਨੀਤੀ ਆ। ਉਹਨਾਂ ਦੀ ਰਾਜਨੀਤੀ ਕਰਕੇ ਇਸ ਪਾਰਟੀ ਦਾ ਇਸ ਕਦਰ ਨੁਕਸਾਨ ਹੋਇਆ ਤੇ ਜਿਹੜੇ ਲੋਕ ਤੀਸਰੇ ਬਦਲ ਦੀ ਉਮੀਦ ਰੱਖਦੇ ਸੀ ਉਹਨਾਂ ਦੇ ਵੀ ਮਨਾਂ ਨੂੰ ਠੇਸ ਪਹੁੰਚੀ ਆ, ਖਾਸ ਕਰਕੇ NRI ਦੇ ਨੂੰ, ਕਿ ਇਹ ਕਿਤੇ ਨਾ ਕਿਤੇ ਸਾਡੇ ਨਾਲ ਇਹਨਾਂ ਨੇ ਧੋਖਾ ਕੀਤਾ ਤੇ ਇਸੇ ਕਰਕੇ ਇਹਨਾਂ ਤੋਂ ਸਾਰੇ ਮੂੰਹ ਫੇਰ ਕੇ ਬੈਠ ਗਏ। ਸੋ ਦਰਸ਼ਕੋ, ਅੱਜ ਲਈ ਇੰਨਾ ਹੀ। ਅਗਲੀ ਵਾਰ ਕਿਸੇ ਹੋਰ ਨਵੇਂ ਮੁੱਦੇ ਨੂੰ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਹੁਣ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।